अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो एस अहमद पंजाबी जे अजे तक तुसी इस चैनल ਨੂੰ ਸਬਸਕ੍ਰਾਈਬ नहीं ਕੀਤਾ ਤੇ ਜ਼ਰੂਰ ਕਰੋ। ਲੋ ਜੀ ਬਹੁਤ ਸ਼ੁਕਰੀਆ। ਕੱਲ ਜਿਹੜਾ ਮੈਂ ਚਿੱਟਾ ਚੋਲਾ ਪਾਇਆ ਸੀ ਉਹਦੀਆਂ ਤੁਸੀਂ ਮੁਬਾਰਕਾਂ ਦਿੱਤੀਆਂ, ਉਹ ਮੁਬਾਰਕ ਬਣਦੀ ਹੈ। ਉਹ ਬੜਾ ਮੁਬਾਰਕ ਚੋਲਾ, ਹਾਂਜੀ। ਉਹ ਜੁੱਬਾ ਜਨਾਬ, ਉਹ ਜੁੱਬਾ ਜਿਹੜਾ ਬਾਬਾ ਜੀ ਗਏ ਸਨ ਉਮਰਾ ਕਰਨ ਵਾਸਤੇ ਤੇ ਉੱਥੋਂ ਮੇਰੇ ਲਈ ਲੈ ਕੇ ਆਏ। ਹੁਣ ਤੁਸੀਂ ਕਹੋਗੇ ਕਿ ਵੀ ਬਾਬੇ ਨੇ ਆਪ ਕਿਉਂ ਨਹੀਂ ਪਾਇਆ? ਉਹ ਬਾਬਾ ਜੀ ਪਾਉਂਦੇ ਨੇ ਹਰਾ ਚੋਗਾ, ਹਰਾ ਜੁੱਬਾ ਪਾਉਂਦੇ ਆ, ਹਰਾ ਚਿੱਟਾ ਸੀ। ਹਾਂ, ਇਹ ਕਈਆਂ ਨੇ ਉੱਥੇ ਕਮੈਂਟ ਦੇ ਵਿੱਚ ਗਾਣੇ ਵੀ ਬਣਾ ਦਿੱਤੇ ਕਿ ਚਿੱਟਾ ਚੋਲਾ ਸੀਵੇ ਦਰਜੀ ਨਹੀਂ ਪਵੇਂਦਾ ਬਾਬੇ ਦੀ ਮਰਜ਼ੀ। ਬਾਬੇ ਦਾ ਨਾ, ਤੇ ਉਹ ਬਾਬਾ ਜੀ ਨੇ ਮੈਨੂੰ ਦਿੱਤਾ ਸੀ। ਇਹ ਵੀ ਪੁਰਾਣਾ ਹੀ ਹੈ, ਨਹੀਂ ਦਿੱਤਾ ਸੀ, ਆ ਬਹੁਤ ਸਾਲ ਪਹਿਲੇ ਦਿੱਤਾ ਸੀ। ਉਹ ਮੈਂ ਆਖਿਆ ਚਲੋ ਥੋੜ੍ਹਾ ਜਿਹਾ ਚੇਂਜ ਹੋ ਜਾਣਾ ਚਾਹੀਦਾ। ਲੋਕ ਰੋਜ਼ ਕਹਿੰਦੇ ਨੇ ਯਾਰ ਕਿ ਉਹੀ ਵਰਦੀ ਨਹੀਂ ਪਾ ਕੇ ਆ ਜਾਂਦੇ ਹੋ। ਉਹ ਭਾਈ ਮੈਂ ਪਹਿਲੇ ਵੀ ਕਿਹਾ ਸੀ, ਵਰਦੀ ਦੇਖੋ ਤੁਸੀਂ 75-76 ਸਾਲ ਤੋਂ ਬਰਦਾਸ਼ਤ ਕਰਨ ਰਹੇ ਹੋ, ਉਹ ਵਰਦੀ ਉੱਥੇ ਤੁਹਾਡੇ ਕੋਲ ਕੁਛ ਨਹੀਂ ਹੁੰਦਾ। ਉਹਨਾਂ ਨੂੰ ਨਹੀਂ ਕਹਿੰਦੇ ਤੁਸੀਂ ਕੁਛ, ਹਾਂ ਮੈਨੂੰ ਕਹਿਣ ਲੱਗ ਜਾਂਦੇ ਹੋ। ਖੈਰ ਨਹੀਂ, ਉਹਨਾਂ ਨੇ ਤੁਹਾਨੂੰ ਪੂਰਾ ਜਹਾਨ ਕਹਿ ਰਿਹਾ। ਤੇ ਲੋ ਜੀ, ਖਬਰਾਂ ਜਿਹੜੀਆਂ ਨੇ ਨਾ ਉਹ ਇਹ ਨੇ ਕਿ ਆਪਣੀ ਗਲਤ ਫਹਿਮੀ ਕਰ ਲਓ ਦੂਰ। ਆਹ ਜਿਹੜੀ ਗੱਲ ਨਿਕਲੀ ਸੀ ਕਿ ਬਈ ਯਾਰ ਨੱਕ ਦਾ ਕੋਕਾ ਬਸੰਤ 'ਤੇ ਬੈਨ ਕਰ ਦਿੱਤਾ ਗਿਆ, ਤੇ ਉਹ ਗੱਲ ਜਿਹੜੀ ਆ ਉਹ ਗਲਤ ਸਾਬਤ ਹੋਈ ਆ। ਉਹ ਗਲਤ ਸਾਬਤ ਕਿਹਨੇ ਕਰ ਦਿੱਤੀ ਆ? ਉਹ ਜਨਾਬ ਪੋਲੀ ਨੇ। ਹਾਂਜੀ, ਪੋਲੀ ਆਈ ਨਿਕਲ ਕੇ, ਤੇ ਪੋਲੀ ਕਹਿਣ ਲੱਗੀ ਆ ਕਿ ਲੋ ਜੀ ਉਹ ਜਿਹੜਾ ਆਪਣਾ ਗੱਲ ਕਰਨ ਨੇ ਬਸੰਤ 'ਤੇ ਗਾਣਾ ਬੈਨ ਕੋਈ ਨਹੀਂ ਹੋਇਆ। ਉਹ ਕਹਿੰਦੀ ਆ ਕਿ ਥੀਏਟਰ 'ਤੇ ਗਾਣਾ ਬੈਨ ਕੀਤਾ ਮੈਂ, ਆਹ ਵਾਲਾ, ਤੇ ਨਾਲੇ ਹੋਰ ਜਿਹੜਾ ਮੰਜੀ ਥੱਲੇ ਡਾਂਗ ਫਿਰਦਾ। ਉਹ ਕਹਿੰਦੀ ਆ ਮੈਂ ਤੇ ਮੇਰਾ ਮਤਲਬ ਆ ਕਿ ਉਹ ਕਹਿ ਵੀ ਨਹੀਂ ਸਕਦੀ ਜੋ ਹੈ। ਚਲੋ ਕੋਈ ਨਹੀਂ ਪੋਲੀ, ਤੂੰ ਨਾ ਕਹਿ, ਅਸੀਂ ਕਹਿ ਦਿੰਦੇ ਹਾਂ। ਬਹੁਤ ਹੀ ਬੇਹੂਦਾ ਕਿਸਮ ਦੇ ਗਾਣੇ ਵੈਸੇ, ਲੇਕਿਨ ਕੋਈ ਨਹੀਂ। ਉਹ ਪੋਲੀ ਨੇ ਜ਼ਰਾ ਵਜ਼ਾਹਤ ਕਰਤੀ। ਉਹ ਕਹਿੰਦੀ ਵਜਾਓ, ਨੱਕ ਦਾ ਕੋਕਾ ਵੀ ਵਜਾਓ, ਬਸੰਤ 'ਤੇ ਵਜਾਓ, ਜੋ ਮਰਜ਼ੀ, ਤੇ ਐਸ ਕਰਕੇ ਖੁੱਲ੍ਹ ਕੇ ਵਜਾਓ ਜਨਾਬ। ਨੱਕ ਦਾ ਕੋਕਾ ਵੀ ਵਜਾਓ ਤੇ ਮੰਜੀ ਥੱਲੇ ਡਾਂਗ ਫੇਰਦਾ ਉਹ ਵੀ ਵਜਾਓ। ਹੋਰ ਪਤਾ ਨਹੀਂ ਚਿੜੀ ਜਿਹੜੀ ਵੀ ਮੁਗਲਜ਼ਾਤ ਬਗੈਰਤੀ ਬੇਸ਼ਰਮੀ ਹੈ, ਹਾਂ ਉਹ ਤੁਸੀਂ ਮਤਲਬ ਕਰ ਸਕਦੇ ਹੋ। ਇਹ ਉਹਨੇ ਇਜਾਜ਼ਤ ਦਿੱਤੀ ਹੈ ਪੋਲੀ ਨੇ। ਉਹ ਕਹਿੰਦੀ ਸਟੇਜ ਦੀ ਹੱਦ ਤੱਕ ਜਿਹੜਾ ਨਾ ਉਹ ਹੈ ਪਾਬੰਦੀ ਲਈ। ਇਹ ਹੁਣ ਮੈਨੂੰ ਲੱਗਦਾ ਕਿ ਪੋਲੀ ਨੇ ਨਾ ਆਹ ਜੋ ਤਨਕੀਦ ਹੋਈ ਹੈ ਨਾ ਇਹਨਾਂ ਦੀ ਹਕੂਮਤ 'ਤੇ, ਨਾਲ ਹੀ ਇਹਨਾਂ ਨੇ ਯੂ ਟਰਨ ਲਿਆ। ਹੁਣ ਯੂ ਟਰਨ ਲੈ ਕੇ ਸਿੱਧਾ ਚਲੇ ਗਿਆ ਥੀਏਟਰ ਵੱਲ। ਬਈ ਉਹਦੇ ਵਿੱਚ ਦਿਖਾਓ ਕਿੱਥੇ ਲਿਖਿਆ ਹੋਇਆ ਕਿ ਥੀਏਟਰ ਆ? ਹਾਂ ਪਤਾ ਨਹੀਂ, ਸ਼ਾਇਦ ਲਿਖਿਆ ਹੀ ਹੋਵੇ ਥੱਲੇ ਕਿਤੇ, ਲੇਕਿਨ ਬਈ ਉਹ ਜਿਹੜੇ ਲੋਕ ਕਰਨ ਡੇ ਆ ਉੱਤੇ, ਉਹ ਇਹੀ ਕਹਿ ਰਹੇ ਆ ਕਿ ਬਈ ਤਵਰਾ ਇਹਨਾਂ 'ਤੇ ਕਰਨ ਡਿਆ ਕਿ ਬਈ ਉੱਥੇ ਕੁਛ ਵੀ ਨਹੀਂ, ਥੀਏਟਰ ਥੂਟਰ ਕੁਛ ਨਹੀਂ। ਉਹ ਤਾਂ ਇਹਨਾਂ ਨੇ ਇੰਝ ਹਵਾ 'ਚ ਛੱਡੀ ਕਿ ਲੋ ਜੀ ਚੱਲ ਗਈ ਤੇ ਚੱਲ ਗਈ, ਨਹੀਂ ਤਾਂ ਵਾਪਸ ਲੈ ਲਾਂਗੇ। ਉਹ ਫਿਰ ਤਨਕੀਦ ਸ਼ੁਰੂ ਹੋ ਗਈ। ਜਦੋਂ ਤਨਕੀਦ ਸ਼ੁਰੂ ਹੋਈ ਉਹਦੇ ਨਾਲ ਹੀ ਪੋਲੀ ਨਿਕਲ ਕੇ ਆ ਕਹਿੰਦੀ ਕਿ ਮੈਂ ਆਪਣਾ ਕੀ ਕਹਿੰਦੀ, ਆਪਣਾ ਪਤਾ ਨਹੀਂ ਕੀ ਸਿਰ ਕਿੱਥੇ ਮਾਰਨਾ ਸੀ ਪੋਲੀ ਨੇ। पहले तो मेरा दिल चाहता है कि या तो मैं कहीं सर मारूं दीवार के अंदर और अपना सर फाड़ दूं, या अपनी दीवार च मारना सी। बाबा जी कहते यार मेरा मतलब कि जाही करना दीवार च मार के। उन्होंने कहा अपना सिर मूँह समेत बाबे ने दे दे। बाबा जी तुसी की करना? बाबा जी कहते यार कुजा या मूँह है, सवेरे सवेरे लस्सी बनाने वास्ते काम आ जाऊगा। एड्डा वड्डा तो मूँह आ गया। लेकिन खैर अब पौली ने वजाहत कर दी। हाँ वो कहती कोई नहीं तुसी बजाओ, बसंत बजाओ जनाब, जो दिल करता बजाओ। हाँ गुड्डियां वाले पासे नहीं आई। वो गुड्डियां ते जड़ियां तस्वीरां दे बैन लाया, वो उन्होंने बैन लाया। वो कहते जी अपना बिल्कुल नहीं, अपना जी इमरान खान की तस्वीरां बिल्कुल बर्दाश्त नहीं होनी, और तो पाबंदी आ। हाँ माई दियां तस्वीरां जिन्नियां मर्जी ठोक दिओ तुसी। वो फिर माई दियां भी लोगों ने ठोक दित्तियां उत्थे तस्वीरां। वो खास तौर पर माई का फार्म 45 जिते हारी है माई। गुड्डियां ते नतीजे छाप रहे लोग जनाब, धन धन। और दस रहे कि भी आ बसंत जी ना इदा मनाई जाएगी कि माई के नतीजे जोड़े ने उत्थे खाजे असद का नतीजा भी उत्थे चल रहा, और पता नहीं केड़ा नतीजा उत्थे चल रहा। बाबा जी कहते यार आह काहदा नतीजा आया माई का फार्म 45 का? आह तो कोई नतीजा तो सारे पता। बाबा जी कहते वो दूजा नतीजा जोड़ा ना वो लाओ गुड्डियां ते। मैं कहा बाबा जी केड़ा? बाबा जी कहते वही 4 महीने वाला ਜਿਹੜਾ ਨਤੀਜਾ 4 ਮਹੀਨੇ ਬਾਅਦ ਆਇਆ ਸੀ। ਉਹ ਗੈਰੇਜ ਦੀਆਂ ਤਸਵੀਰਾਂ ਲਾਓ। ਮੈਂ ਕਿਹਾ ਲਾਤੀਆਂ ਲੋਕਾਂ ਨੇ, ਗੈਰੇਜ ਵੀ ਲਾ ਦਿੱਤਾ ਗੁੱਡੀਆਂ ਨੇ। ਗੈਰੇਜ 'ਤੇ ਖੜੀ ਗੱਡੀ ਉਹ 'ਤੇ ਫੌਜੀ ਟਰੱਕ ਵੀ ਚੜ੍ਹਾ ਦਿੱਤੇ ਲੋਕਾਂ ਨੇ। ਹਾਂ ਲੇਕਿਨ ਹੈ ਉਹ AI ਵਾਲਾ ਕੰਮ। ਲੇਕਿਨ ਆ ਕੇ ਰੋਕ ਨਹੀਂ ਸਕਦੇ ਬਈ। ਹੁਣ ਉੱਥੇ ਮਤਲਬ 804, ਹੁਣ 804 ਦੀ ਵੀ ਬੈਨ ਲਾਉਣਗੇ ਕਿ ਬਈ ਗੁੱਡੀਆਂ 'ਤੇ ਕੋਈ 804 ਨਾ ਲਾਵੇ। ਬਈ ਇੱਦਾਂ ਦੀ ਕਿਹੜੀ ਗੱਲ ਹੋ ਸਕਦੀ? ਆ ਕੋਈ ਗੱਲ ਨਹੀਂ। ਹਾਂ ਖੁੱਲ੍ਹ ਕੇ ਉਡਾਓ, ਖੁੱਲ੍ਹ ਜਿਹਨਾਂ ਨੇ ਲਾਈਆਂ ਬਈ ਉਹਨਾਂ ਨੂੰ ਕੌਣ ਰੋਕ ਸਕਦਾ? ਉਹ ਉੱਡਣੀਆਂ ਨੇ।
ਔਰ ਖਾਨ ਦੇ ਨਾਂ ਦੇ ਗੁੱਡੇ ਉੱਡੇ ਨੇ 804 ਦੇ ਹੋਏ ਹੋਏ। ਬਈ ਵਾਹ, ਮੈਂ ਕਹਿੰਦਾ ਵਾ ਕਿ ਸਵਾਦ ਆ ਜਾਣਾ ਜੀ ਆਸ ਬਸੰਤ ਦਾ। ਮਾਈ ਨੇ ਜਿਹੜੀ ਬਸੰਤ ਲਾਓ ਕੀਤੀ ਆ ਮਾਈ ਦੇ ਗਲੇ ਪੈ ਜਾਣੀ ਆ। ਮਾਈ ਬਾਅਦ ਚ ਬੈਠੀ ਸੋਚੇਗੀ ਕਿ ਆ ਮੈਂ ਕੀ ਕੀਤਾ, ਆਪਣੇ ਹੱਥੀ ਆਪ ਹਿਸਾਬ ਕਿਤਾਬ ਲਾਤਾ। ਹਾਲਾਂਕਿ ਪਲੈਨਿੰਗ ਬਹੁਤ ਹੈ ਇਹਦੇ, ਕਿਉਂਕਿ ਦੇਖੋ 8 ਤਰੀਕ ਨੂੰ ਇhtਜਾਜ ਦੀ ਕਾਲ ਆ। ਸਾਰਾ ਪਾਕਿਸਤਾਨ ਹੋਣਾ ਬੰਦ, ਪਈਆ ਜਾਮ। ਕਿਉਂਕਿ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ 900 ਦਿਨ ਤੋਂ ਜ਼ਿਆਦਾ ਹੋ ਗਿਆ ਜੇਲ੍ਹ ਦੇ ਵਿੱਚ। ਹਾਂਜੀ, ਆ ਫਸਤਾਈਅਤ ਆ, ਜ਼ੁਲਮ ਬਰਦਾਸ਼ਤ ਕਰਦੇ ਨੂੰ। ਔਰ ਤਕਰੀਬਨ ਜਿਹੜੇ ਨੇ 100 ਦਿਨ ਹੋਣ ਵਾਲੇ ਆ ਕੈਦੇ ਤਨਹਾਈ ਦੇ ਵਿੱਚ ਰੱਖਿਆ ਕਿ ਕੋਈ ਬਿਆਨ ਬਾਹਰ ਨਾ ਆ ਜਾਵੇ। ਹਾਂਜੀ, ਆ ਜਿਹੜੇ ਨਾ ਤੜਫਣੀਆਂ ਲੱਗੀਆਂ ਇਹਨਾਂ ਨੂੰ। ਇਹ ਬੇਸ਼ਰਮ ਲੋਕ ਜਿਹੜੇ ਨੇ ਉਹ ਇੰਨਾ ਵੀ ਗਵਾਰਾ ਨਹੀਂ ਕਰਦੇ ਕਿ ਬਈ ਇਮਰਾਨ ਖਾਨ ਦੀਆਂ ਭੈਣਾਂ ਨੂੰ ਮੁਲਾਕਾਤ ਦੀ ਇਜਾਜ਼ਤ ਦੇ ਦੇਣ। ਨਹੀਂ, ਬਿਲਕੁਲ ਨਹੀਂ। ਪਾਬੰਦੀ ਲੱਗੀ ਹੈ। ਇਹ ਸਿਰਫ ਔਰ ਸਿਰਫ ਤੁਹਾਡੇ ਇhtਜਾਜ ਨਾਲ ਹੀ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਰਿਹਾਈ ਹੋ ਸਕਦੀ, ਜਿਹੜਾ ਤੁਹਾਡੇ ਵਾਸਤੇ ਜੇਲ੍ਹ 'ਚ ਬੈਠਾ ਵਾ। ਇਸ ਕਰਕੇ 8 ਫਰਵਰੀ ਨੂੰ ਜਨਾਬ ਹਰ ਚੀਜ਼ ਬੰਦ ਕਰ ਦਿਓ, ਕਿਉਂਕਿ ਇਹ ਤੁਹਾਡੇ ਇਖਤਿਆਰ ਦੇ ਵਿੱਚ ਹੈ। ਹੁਣ ਤੁਹਾਨੂੰ ਨਾ ਕੋਈ ਡੰਡਾ ਮਾਰ ਸਕਦਾ, ਨਾ ਸੋਟਾ ਮਾਰ ਸਕਦਾ, ਨਾ ਕੋਈ ਆ ਕੇ ਤੁਹਾਡੇ ਘਰਾਂ 'ਚ ਕਹਿ ਸਕਦਾ ਕਿ ਬਈ ਤੂੰ ਬਾਹਰ ਕਿਉਂ ਨਹੀਂ ਨਿਕਲਿਆ, ਗੱਡੀ ਕੱਢ ਤੇ ਬਾਹਰ ਸੜਕ 'ਤੇ ਚਲਾ। ਵੀ ਇੱਦਾਂ ਤਾਂ ਕੋਈ ਨਹੀਂ ਨਾ ਕਹਿ ਸਕਦਾ, ਅਤੇ ਬਣਦਾ ਵੀ ਨਹੀਂ, ਨਾ ਹੀ ਉਹ ਕਰ ਸਕਦੇ ਨੇ ਸਾਰਿਆਂ ਨਾਲ। ਇਹ ਵੀ ਨਹੀਂ ਕਹਿ ਸਕਦੇ ਚੱਲ ਵੀ ਜਾ ਕੇ ਦੁਕਾਨ ਖੋਲ, ਦੁਕਾਨ ਨਾ ਖੋਲੀ ਤੇ ਅਸੀਂ। ਇਹ ਸਾਰੀਆਂ ਪਰਸਨਲ ਚੀਜ਼ਾਂ ਨੇ, ਤੁਹਾਡੇ ਆਪਣੇ ਹੱਥ ਇਖਤਿਆਰ ਦੇ ਵਿੱਚ। ਜੇ ਹੁਣ ਵੀ ਤੁਸੀਂ ਆ ਨਹੀਂ ਕਰ ਪਾਏ ਨਾ, ਫਿਰ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਪਾਕਿਸਤਾਨੀਓ। ਫਿਰ ਤੁਸੀਂ ਫਾਰਗ ਹੋ। ਹਾਂ, ਫਿਰ ਤੁਸੀਂ ਬਿਲਕੁਲ ਫਾਰਗ ਹੋ, ਕਿਉਂਕਿ ਇਹਦੇ ਵਿੱਚ ਤਾਂ ਮੇਰਾ ਮਤਲਬ ਤੁਸੀਂ ਆਪ ਆਪਣਾ ਦੁਕਾਨ ਬੰਦ ਕਰਕੇ ਘਰ ਬਹਿਣਾ। ਆ ਵੀ ਨਹੀਂ ਕਿ ਤੁਸੀਂ ਬਾਹਰ ਜਾ ਕੇ ਇhtਜਾਜ ਕਰਨਾ। ਇhtਜਾਜ ਜਿਹੜੇ ਕਰਨਾ ਉਹ ਹੀ ਕਰਨਗੇ ਬਾਹਰ ਨਿਕਲ ਕੇ, ਲੇਕਿਨ ਮੇਨ ਚੀਜ਼ ਹੈ ਕਿ ਦੁਕਾਨਾਂ ਬੰਦ ਔਰ ਪਈਆ ਜਾਮ। ਔਰ ਇਹ ਕਾਮਯਾਬ ਹੋ ਗਿਆ ਇਨਸ਼ਾਅੱਲਾ। ਮੈਨੂੰ ਉਮੀਦ ਹੈ ਕਿ ਪਾਕਿਸਤਾਨ ਦੀ ਕੌਮ ਇਹਦੇ 'ਤੇ ਲੱਬੈਕ ਕਹੇਗੀ, ਇਹ ਕਾਮਯਾਬ ਹੋਏਗਾ। ਇਹਦੇ ਬਾਅਦ ਇਹ ਸਿਸਟਮ ਚੱਲ ਸ਼ੁਰੂ ਹੋਏਗਾ। ਫਿਰ ਹਾਂਜੀ, ਫਿਰ ਆ ਦੇਖੋ ਕਿ ਇਕੋਨਮੀ ਦਾ ਇਹਨਾਂ ਦਾ ਪਹਿਲੇ ਹੀ ਭੱਠਾ ਬੈਠਾ। ਫਿਰ ਇਹ ਹੁਣ ਹੀ ਜਿਹੜੇ ਨਾਲ ਕੋਸ਼ਿਸ਼ ਕਰ ਰਹੇ ਕਿਸੇ ਤਰੀਕਾ ਬੰਦ ਨਾ ਹੋਵੇ, ਮਾਰਕੀਟਾਂ ਬੰਦ ਨਾ ਹੋਣ, ਇੰਨਾ ਨੁਕਸਾਨ ਹੋ ਜਾਏਗਾ। ਬਈ ਆ ਇੰਨਾ ਇੱਕ ਦਿਨ ਦਾ ਨੁਕਸਾਨ ਜਿਹੜਾ ਨਾ ਉਹ ਬਰਦਾਸ਼ਤ ਕਰ ਲਓ, ਬਜਾਏ ਇਸ ਦੇ ਕਿ ਅਗਲੇ 10 ਸਾਲ ਤੁਸੀਂ ਇਹ ਜ਼ਾਲਮ ਰਜੀਮ ਦੇ ਥੱਲੇ ਰਹਿ ਕੇ ਆਪਣਾ ਕਾਰੋਬਾਰ ਵੀ ਤਬਾਹ ਬਰਬਾਦ ਕਰ ਲਓ। ਹਾਂਜੀ, ਉਹ ਦੇਖ ਲਓ ਇਹਨਾਂ ਦੇ ਦਿਮਾਗ ਦੇਖੋ ਕੀ ਆ। ਅੱਜ ਮਾਈ ਬਾਹਰ ਆਈ ਆ, ਉਹੀ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਤਿੱਕੇ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਅਤੇ ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ, ਅਤੇ ਮਾਈ ਬਸੰਤੀ ਜਿਹੜੀ ਆ, ਬਸੰਤ ਵੀ ਆ ਰਹੀ ਨਾ ਬਸੰਤ, ਮਾਈ ਬਸੰਤੀ ਜਿਹੜੀ ਆ ਉਹ ਬਾਹਰ ਨਿਕਲੀ ਆ ਜਨਾਬ। ਉਹਨੇ ਆ ਕੇ ਕਿਤੇ ਬਿਆਨ ਦਿੱਤਾ ਔਰ ਕੀ ਕਹਿ ਰਹੀ ਆ, ਉਹ अजीबो गरीब गल की है उन्हें। आज सुनो जरा। पाकिस्तान की अगर किसी भी तरह की एक्सपोर्ट हमने बढ़ानी है, सबसे बेहतरीन एक्सपोर्ट तो हमारे ब्रिलियंट ब्रेन्स हैं जिनको हम एक्सपोर्ट कर सकते हैं। लो जी, माई दी देखो ज़हनी हालत चेक करो जरा माई दी। भैया एक तो सही कहना ना मुर्शद भाई, एक तो ये पढ़े लिखे नहीं है, ऊपर ये बेगैरत कोशिश भी नहीं करते। चलो बंदा कोशिश ही कर लेंदा ना यार, चलो यार शायद कोई मेरा मतलब कि जैक लग जाए, शायद कोई अच्छी गल निकल आए मुँह चो, कोई पढ़ी लिखी गल निकल आए। नहीं, बिल्कुल फारग। और माई कह रही है कि सब तो बेहतरीन एक्सपोर्ट जी अगर पाकिस्तान एक्सपोर्ट तरक्की करनी है तो वो जेडे ना अपना ब्रिलियंट किस्म के जेडे ब्रेन आ, हाँ वो एक्सपोर्ट करने शुरू कर। माई कह बंदा कहता यार आ देखो टैक्सटाइल जरा ना वो बनाओ, ज़्यादा से ज़्यादा वो आसानियाँ दो, बिजली सस्ती दो, गैस सस्ती दो, फैक्ट्रियाँ चलन, वो एक्सपोर्ट करन बाहर। नहीं, उन्होंने पता ये काम हो नहीं सकता। ये सी होनी चाहिए क्योंकि तबाही करती इन्होंने, फैक्ट्रियाँ बंद कराती, हर चीज़ आसमान से पहुँचाती, महंगाई बेड़ा गर्क इन्होंने करता, वो हुण हो नहीं सकता है। तो नॉर्मली तो इंज ही होंगे कि भी इधर दी चीज़ां नहीं एक्सपोर्ट होंदियां, वो पता लैदर बहुत सारियां होर चीज़ां पाकिस्तान टैक्सटाइल इंडस्ट्री तो बिल्कुल तबाह करती, टॉप ते सी पाकिस्तान की। इमरान अहमद खान नियाजी का तुसीं दौर चुक के देख लो यार, उदों फैसलाबाद दे विच इतनियां लूमां सन, इतनियां लगियां सीगियां जनाब टैक्सटाइल मिलां कि उत्थे काम करने वाले लोग नहीं मिल रहे सीगे। वो दूजे शहरों के विच एडवरटाइज कर रहे थे कि भी इत्थे आओ, इत्थे आके काम करो, साढ़े को वर्कर कोई नहीं, इन्ना काम है इत्थे। आ एक्सपोर्ट हो गई सी उदों। तो आ देख लो हुण देख लो, बिल्कुल जीरो की माइनस चली गई। लोगों ने फैक्ट्रियां बंद करतियां, हर चीज़ खत्म करती अपनी ਜਿਹੜਾ ਨਾ ਉਹ ਹੁਣ ਆ ਮਾਈ ਨੂੰ ਪਤਾ ਕਿ ਵੀ ਉੱਥੇ ਇਹ ਕੰਮ ਤਾਂ ਹੋ ਨਹੀਂ ਸਕਦਾ, ਹੁਣ ਨਾ ਇਹ ਕਰਨ ਆਏ ਆ ਕਿ ਐਕਸਪੋਰਟ ਵਧਾਉਣ। ਉਹ ਕਹਿੰਦੀ ਆ ਗਈ ਆ ਬਈ ਆਪਣਾ ਬ੍ਰੇਨ ਜਿਹੜੇ ਆ ਨਾ, ਬ੍ਰਿਲੀਅੰਟ ਬ੍ਰੇਨ, ਉਹ ਚੱਕ ਕੇ ਤੇ ਬਾਹਰ ਬਣ ਬੰਦੇ ਬਾਹਰ ਭਜਵਾਓ।
ਹਾਂ ਕਿੱਥੋਂ ਡੰਕੀਆਂ ਲਵਾਈਆਂ ਉਹਨਾਂ ਨੂੰ। ਉਹ ਭਾਈ ਜਿਹੜੇ ਬ੍ਰਿਲੀਅੰਟ ਬ੍ਰੇਨ ਨੇ ਨਾ ਉਹ 2 ਸਾਲ ਪਹਿਲੇ ਹੀ ਨਿਕਲ ਗਏ ਨੇ। ਕੋਈ ਨਹੀਂ ਹੈ ਹੁਣ ਪਾਕਿਸਤਾਨ 'ਚ, ਖਾਲੀ ਹੈ ਪ੍ਰੋਗਰਾਮ ਹੁਣ, ਉਹ ਪਹਿਲੇ ਹੀ ਨਿਕਲ ਗਏ ਬਾਅਦ। ਔਰ ਇੱਕ ਹੋਰ ਉਹ ਆਪਣਾ ਹਾਫਿਜ਼ ਸਾਹਿਬ ਜਿਹੜੇ ਉਹ ਵੀ ਇਹੀ ਕਹਿੰਦੇ ਸੀਗੇ ਕਿ ਬਈ ਕਿਹਾ ਜਾ ਰਹਾ ਹੈ ਕਿ ਜਨਾਬ ਆਪਣਾ ਬ੍ਰੇਨ ਡਰੇਨ ਹੋ ਗਿਆ। ਨਹੀਂ, ਬ੍ਰੇਨ ਗੇਨ ਆ। ਉਹ ਬੱਲੇ ਤੁਹਾਡੇ, ਪਤਾ ਨਹੀਂ ਯਾਰ ਪੂਰਾ ਟੱਬਰ ਹੀ ਇੱਕੋ ਜਿਹਾ। ਬਾਬਾ ਜੀ ਮੰਨਦੇ ਦੋਵੇਂ ਭੈਣ ਭਰਾ ਇੱਕੋ ਜਿਹੇ। ਉਹ ਮੈਂ ਕਿਹਾ ਐ ਨਹੀਂ ਕਿ ਭੈਣ ਭਰਾ ਭਾਈ। ਹਾਂ ਬਾਬਾ ਜੀ ਕਹਿੰਦੇ, ਬਾਬਾ ਜੀ ਕਹਿੰਦੀ ਤਾਂ ਮੈਂ ਕਿਹਾ ਉਹ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ, ਉਹ ਇੱਕ ਵਾਰੀ ਕਿਹਾ ਨਾ, ਉਹਦੇ ਬਾਅਦ ਨੇ ਕਦੀ ਨਹੀਂ ਕਿਹਾ। ਬਾਅਦ 'ਚ ਫਿਰ ਨਾਮ ਵੀ ਲਿਆ ਅਤੇ ਫਿਰ ਹਿਸਾਬ ਕਿਤਾਬ ਵੀ ਜਿਹੜਾ ਨਾ ਹੋਈ। ਅਤੇ ਉਹ ਇਹ ਕਹਿ ਲਓ ਕਿ ਤੁਸੀਂ ਜਿਹੋ ਜਿਹਾ ਆਸ਼ਕ ਉਹੋ ਜਿਹੀ ਮਸ਼ੂਕ। ਗਰਕ ਇਹਨਾਂ ਦਾ ਹੋਵੇ ਅਤੇ ਠੰਡੀ ਸੜਕ, ਦੋਵੇਂ ਇੱਕੋ ਜਿਹੇ। ਹੁਣ ਇਹਨਾਂ ਦੋਵਾਂ ਦੇ ਦਿਮਾਗੀ ਹਾਲਤ ਤੁਸੀਂ ਅੰਦਾਜ਼ਾ ਕਰ ਲਓ। ਇੱਕ ਮੇਰਾ ਮਤਲਬ ਚਲੋ ਵੈਸੇ ਜ਼ਹਿਨੀ ਮਰੀਜ਼ ਆ, ਇਹ ਵੀ ਜ਼ਹਿਨੀ ਮਰੀਜ਼ ਆ। ਬਾਬਾ ਜੀ ਕਹਿੰਦੇ ਇਹਨਾਂ ਦੀ ਬਣਦੀ ਵੀ ਤਾਂ ਹੀ ਆ ਆਪਸ ਦੇ ਵਿੱਚ। ਹਾਂ ਕਿ ਦੋਵੇਂ ਇੱਕੋ ਜਿਹੇ, ਦਿਮਾਗ ਵੀ ਦੋਨਾਂ ਦੇ ਇੱਕੋ ਜਿਹੇ। ਉਹਦੀਆਂ ਤਾਰੀਫਾਂ ਕਰਦਾ ਰਹਿੰਦਾ, ਇਹ ਉਹਦੀਆਂ ਕਰਦੀ ਰਹਿੰਦੀ ਆ। ਹੁਣ ਆ ਕੇ ਉਹਦੇ ਹੀ ਨਕਸ਼ੇ ਕਦਮ 'ਤੇ ਚੱਲ ਕੇ ਕਹਿੰਦੀ ਆ ਵੀ ਬ੍ਰੇਨ ਡਰੇਨ ਕਰ। ਬਾਬਾ ਜੀ ਕਹਿੰਦੇ ਵੀ ਖੁਦਾ ਦਾ ਖੌਫ ਕਰੋ ਯਾਰ, ਇਹਦਾ ਕਿੱਦਾਂ ਦੀਆਂ ਗੱਲਾਂ ਕਰਦੇ ਯਾਰ। ਬਾਬਾ ਜੀ ਕਹਿੰਦੇ ਵੀ ਪਿੱਛੇ ਰਹਿ ਕੌਣ ਜਾਊਗਾ ਫਿਰ, ਜੇ ਸਾਰੇ ਮੇਰਾ ਮਤਲਬ ਕਿ ਕੋਈ ਚੰਗੇ ਬ੍ਰੇਨ ਬਾਹਰ ਚਲੇ ਗਏ ਤਾਂ ਪਿੱਛੇ ਕਿਹੜੇ। ਮੈਂ ਕਿਹਾ ਬਾਬਾ ਜੀ ਪਿੱਛੇ ਬਹੁਤ ਸਾਰੇ, ਇੱਕ ਤਾਂ ਇੰਨੇ ਸਾਰੇ ਪਟਵਾਰੀ ਰਹਿ ਜਾਣਗੇ ਪਿੱਛੇ ਜਿਹੜੇ ਕਿ ਨਾਰੇ ਲਾਣਗੇ ਉਹ ਆ ਗਈ ਏ, ਉਹ ਆ ਗਈ, ਉਹ ਸਭ ਦੀ ਮਾਂ ਆ ਗਈ ਏ, ਇੱਦਾਂ ਦੇ ਨਾਰੇ ਲੱਗਣਗੇ। ਆ ਗਿਆ ਵੀ ਆ ਗਿਆ ਇੱਕ ਵਾਰੀ। ਫਿਰ ਦੂਜਾ ਮੈਂ ਕਿਹਾ ਹੋਰ ਵੀ ਬਹੁਤ ਸਾਰੀਆਂ ਦੇਖੋ, ਪੋਲੀ ਰਹਿ ਜਾਏਗੀ ਕਿਉਂਕਿ ਇੱਦਾਂ ਦੇ ਦਿਮਾਗ ਬ੍ਰਿਲੀਅੰਟ ਨਹੀਂ ਹੈ ਨਾ, ਇਹ ਇਹਨਾਂ ਦੇ ਕੋਲ ਰਹਿ ਜਾਣਗੇ। ਪੋਲੀ ਰਹਿ ਜਾਏਗੀ, ਆਪਣਾ ਹੋਰ ਡੱਡੂ ਰਹਿ ਜਾਏਗਾ ਪਿੱਛੇ। ਬਾਬਾ ਜੀ ਕਹਿੰਦੇ ਯਾਰ ਡੱਡੂ ਤੇ ਬ੍ਰਿਲੀਅੰਟ। ਮੈਂ ਕਿਹਾ ਹਾਂ ਉਹ ਬ੍ਰਿਲੀਅੰਟ ਸਰਜਰੀ ਹੋ ਗਈ ਉਹਦੀ, ਦਿਮਾਗ ਉਹਦਾ ਫਰਕ ਹੈ ਜੇ ਹੈ ਪਟਵਾਰੀ ਪ੍ਰੋਗਰਾਮ ਕੋਈ ਨਹੀਂ। ਉਹ ਬਿਲਕੁਲ ਜਨਾਬ ਜ਼ੀਰੋ। ਹਾਂ ਉਹ ਇੱਥੇ ਰਹਿ ਜਾਏਗਾ, ਡੱਡੂ ਇੱਥੇ ਰਹਿ ਜਾਏਗਾ, ਤਾਂ ਪਿੱਛੇ ਰਹਿ ਜਾਊਗੀ ਹਿਨਾ ਪ੍ਰਵੇਸ਼ ਭੱਟ। ਪੱਲੇ ਤੇਰੇ। ਬਾਬਾ ਜੀ ਕਹਿੰਦੇ ਵੀ ਹਿਨਾ ਪ੍ਰਵੇਸ਼ ਭੱਟ ਦਾ ਤਾਂ ਅਸੀਂ ਜ਼ਿਕਰ ਹੀ ਨਹੀਂ ਕੀਤਾ, ਪੂਰੀ ਸ਼ਾਦੀ ਲੰਘ ਗਈ ਹੈ ਅਤੇ ਮੇਰਾ ਮਤਲਬ ਯਾਰ ਇਹਦੀਆਂ ਕੋਈ ਤਸਵੀਰਾਂ ਨਹੀਂ ਚਲਾਈਆਂ ਇਹਦੇ 'ਤੇ। ਮੈਂ ਕਿਹਾ ਬਾਬਾ ਜੀ ਦਾ ਹੁਣ ਕੀ ਜ਼ਿਕਰ ਕਰੀਏ। ਉਹ ਬਈ ਕੋਈ ਬੰਦਾ ਮੇਰਾ ਮਤਲਬ ਚਲੋ ਖੈਰ ਹਿਨਾ ਪ੍ਰਵੇਸ਼ ਭੱਟ ਵੈਸੇ ਸੋਹਣੀ ਓਰੀਜਨਲ ਜਿਹੜੀ ਹੈ ਨਾ। ਪ੍ਰੋਬਲਮ ਵੀ ਇਹੀ ਹੈ, ਤੁਸੀਂ ਦੇਖਿਆ ਹੋਣਾ ਕਿ ਸ਼ਾਦੀ 'ਤੇ ਮਾਈ ਨੇ ਆਪਣੇ ਨਾਲ ਇਹਦੇ ਨਾਲ ਕੋਈ ਤਸਵੀਰ ਨਹੀਂ ਖਿਚਵਾਈ। ਮਾਈ ਨੇ ਇਹਨੂੰ ਦੂਰ ਰੱਖਿਆ, ਇਹਨੂੰ ਬੁਲਾਇਆ ਮਹਿੰਦੀ 'ਤੇ ਵੈਸੇ ਨਹੀਂ ਬੁਲਾਇਆ, ਮਹਿੰਦੀ 'ਤੇ ਪੋਲੀ ਨੇ ਵੀ ਨਹੀਂ ਬੁਲਾਇਆ ਸੀ। ਨਹੀਂ ਪੋਲੀ ਕਹਿੰਦੀ ਹੈ ਕਿ ਮੈਂ ਖਾਲਾ ਵਾਂ, ਮੈਂ ਗਈ ਹਾਂ, ਜੋ ਵੀ ਸਿਸਟਮ। ਖੈਰ ਜਿਹੜੀ ਹਿਨਾ ਪ੍ਰਵੇਸ਼ ਭੱਟ ਇਹਨੂੰ ਬਿਲਕੁਲ ਹੀ ਨਹੀਂ ਬੁਲਾਇਆ। ਇਹਨਾਂ ਨੇ ਬੁਲਾਇਆ ਆਪਣਾ ਸ਼ਾਦੀ 'ਤੇ ਅਗਲੇ ਦਿਨ ਬੁਲਾ ਕੇ ਜਿਹੜਾ ਇਹਨੂੰ ਉਹ ਦੂਲੇ ਨਾਲ ਤਸਵੀਰਾਂ ਖਿਚਵਾਈਆਂ ਅਤੇ ਇਹਨੂੰ ਕਿਹਾ ਚੱਲ ਨਿਕਲ। ਪੋਲੀ ਨੇ ਆਪਣੀ ਤਸਵੀਰ 'ਚ, ਮਾਈ ਨੇ ਤਸਵੀਰ ਨਹੀਂ ਖਿਚਵਾਈ। ਕਿਉਂਕਿ ਮਾਈ ਨੂੰ ਪਤਾ ਕਿ ਹਿਨਾ ਪ੍ਰਵੇਸ਼ ਭੱਟ ਜਿਹੜੀ ਆ ਨੈਚੁਰਲ ਬਿਊਟੀ ਆ। ਇਹਨੇ ਮੈਂ ਮਤਲਬ ਹਾਂ ਕੋਈ ਇਹਦੇ 'ਚ ਸਰਜਰੀ ਨਹੀਂ ਕਰਵਾਈ ਇਹਨੇ, ਨਾ ਹੀ ਕੋਈ। ਇਹ ਸ਼ੁਰੂ ਤੋਂ ਇਸ ਤਰ੍ਹਾਂ ਦੀ ਕੋਈ ਚੇਂਜ ਨਹੀਂ, ਸ਼ੁਰੂ ਤੋਂ ਹੀ ਖੂਬਸੂਰਤ ਹੈ। ਇਹ ਬਾਬਾ ਜੀ ਨਹੀਂ ਕਹਿ ਰਹੇ, ਮੈਂ ਕਹਿ ਰਿਹਾ ਸੱਚੀ ਗੱਲ ਹੈ ਯਾਰ ਜਿਹੜੀ ਸੱਚੀ। ਹਾਂ ਥੋੜ੍ਹੀ ਜਿਹੀ ਟੀੜੀ ਹੈ, ਪੈਂਗੀ ਹੈ ਥੋੜ੍ਹੀ ਜਿਹੀ। ਹਾਂ ਦੇਖਦੀ ਇੱਧਰ ਨਜ਼ਰਾਂ ਉੱਧਰ ਜਾਂਦੀਆਂ। ਵੀ ਥੋੜ੍ਹਾ ਜਿਹਾ ਹੁੰਦਾ, ਕੋਈ ਨਹੀਂ ਹੈ ਜ਼ਿਆਦਾ, ਕੋਈ ਵੱਡਾ ਡਿਫੈਕਟ ਨਹੀਂ ਆ। ਹਾਂ ਔਰ ਸਭ ਤੋਂ ਵੱਡੀ ਬਿਹਤਰੀਨ ਗੱਲ ਜਿਹੜੀ ਹਿਨਾ ਪ੍ਰਵੇਸ਼ ਭੱਟ ਦੇ ਵਿੱਚ ਆ ਵਾ ਕਿ ਇਹ ਅਕਲੋਂ ਵੀ ਪੈਦਲ ਆ। ਜਿਹੜੀ ਕਿ ਖਾਸੀਅਤ ਸਾਰੀਆਂ 'ਚ ਪਾਈ ਜਾਂਦੀ ਆ, ਅਕਲੋਂ ਬਿਲਕੁਲ ਪੈਦਲ ਆ। ਹਾਂ ਆਪਣੇ ਆਫਿਸ, ਸਰਕਾਰੀ ਆਫਿਸ 'ਚ ਬਹਿੰਦੀ ਇੱਦਾਂ ਦੇ ਕੱਪੜੇ ਪਾ ਕੇ। ਦੱਸ ਬੰਦਾ ਪੁੱਛੇ ਤੂੰ ਇੱਥੇ ਫੈਸ਼ਨ ਸ਼ੋਅ 'ਚ ਆਈ ਆ, ਮੈਂ ਕੀ ਹੋ ਗਿਆ ਯਾਰ। ਖੈਰ ਤੁਸੀਂ ਨੋ ਡਾਊਟ ਸੋਹਣੀ ਲੱਗਦੀ ਹੈ। ਬਾਬਾ ਜੀ ਕਹਿੰਦੇ ਕਿੱਥੇ ਸੋਹਣੀ ਲੱਗ ਰਹੀ, ਇੱਦਾਂ ਲਾਈ ਕਿਸੇ ਆਪਣਾ ਕਿਸੇ ਭੇਡ ਨੇ ਜਿਹੜਾ ਨਾ ਮੂੰਹ ਕੱਢਿਆ ਬਾਹਰ ਆਪਣੀ ਉੱਨ ਦੇ ਖਲ ਦੇ ਵਿੱਚ, ਉੱਦਾਂ ਦੀ ਲੱਗ ਰਹੀ। ਮੈਂ ਕਿਹਾ ਨਹੀਂ ਬਾਬਾ ਜੀ ਆ ਫੈਸ਼ਨ ਆ ਬੜੀ ਮਹਿੰਗੀ, ਫੈਸ਼ਨ ਫੂਸ਼ਨ ਕਰਕੇ ਆਉਂਦੀ ਆ। ਵਿਚਾਰੇ ਗਰੀਬ ਲੋਕਾਂ ਨੂੰ ਜਾ ਕੇ ਉੱਥੇ ਜਿਨ੍ਹਾਂ ਦਾ ਮੇਰਾ ਮਤਲਬ ਜ਼ਿਆਦਤੀ ਹੋਈ ਜਾਂਦੀ, ਬੜਾ ਜ਼ੁਲਮ ਹੋਇਆ ਹੁੰਦਾ, ਉਹਨਾਂ ਦੇ ਜਾ ਕੇ ਕੈਮਰੇ 4 ਲੈ ਕੇ ਅੱਗੇ ਪਿੱਛੇ ਕੈਮਰੇ ਮਰਵਾ ਕੇ ਅਤੇ ਉਹ ਜਿਹੜੀ ਸ਼ੁਰੂ ਕਰ ਦਿੰਦੀ ਉੱਥੇ ਆਪਣਾ ਟੱਬ। ਸਾਰੀ ਦੁਨੀਆ 'ਚ ਇੱਦਾਂ ਹੁੰਦਾ ਕਿ ਵੀ ਇਹ ਛੁਪਾਇਆ ਜਾਂਦਾ ਵਾ ਕੈਮਰੇ 'ਚ ਵੀ। ਇਹ ਸਭ ਤੋਂ ਪਹਿਲੇ ਕੈਮਰੇ ਲਿਆ ਕੇ ਔਨ ਕਰਕੇ ਤਾਂ ਬਹਿ ਕੇ ਦੱਸਦੀ ਕਿ ਵੀ ਇਹ ਹੋਇਆ ਅਤੇ ਇਹ ਹੋਇਆ, ਅੱਲਾ ਮਾਫ ਕਰੇ। ਲੇਕਿਨ ਖੈਰ ਤੁਹਾਨੂੰ ਮੈਂ ਕਿਹਾ ਅਕਲੋਂ ਪੈਦਲ ਆ, ਅਤੇ ਅਕਲੋਂ ਪੈਦਲ ਚੀਜ਼ਾਂ ਜਿਹੜੀਆਂ ਉਹ ਮਾਈ ਦੇ ਤੁਹਾਨੂੰ ਇਰਦ ਗਿਰਦ ਨਜ਼ਰ ਆਉਣੀਆਂ। ਅਤੇ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਕਹਿ ਲਓ ਕਿ ਆਪਣਾ ਡੰਟੋਨਿਕ ਵਾਲਾ ਬਾਂਦਰ ਹੋ ਗਿਆ, ਖਾਜਾ ਰੰਗਬਾਜ਼ ਹੋ ਗਿਆ, ਇੱਦਾਂ ਦੇ ਬਹੁਤ ਸਾਰੀ ਇਹ ਰਹਿ ਜਾਣਗੇ ਪਾਕਿਸਤਾਨ 'ਚ। ਬਾਕੀ ਕਹਿੰਦੇ ਟੁਰ ਜਾਣਗੇ ਅਤੇ ਇਹਨਾਂ ਨੂੰ ਚਾਹੀਦਾ ਵੀ ਇਹੀ ਕਿ ਇਹ ਰਹਿ ਜਾਣ, ਪਟਵਾਰੀ ਰਹਿ ਜਾਣ ਜਾਂ ਪਟਵਾਰੀਆਂ ਦੇ 100 ਰਹਿ ਜਾਣ। ਹਾਂ ਜਿਹੜੇ ਡਫਰਜ਼ ਨੇ ਨਾ
ਇਹਨਾਂ ਨੂੰ ਨਹੀਂ ਜਾਣਾ ਕਿ ਆ ਇੱਥੇ ਰਹਿ ਜਾਣੇ ਆ। ਹਾਂ ਤੇ DH ਤੇ ਪਲਾਟ ਰਹਿ ਜਾਣੇ ਇੱਥੇ। ਸਮਝ ਨਹੀਂ ਆਉਂਦੀ ਵੀ ਸਾਰੇ ਚਲੇ ਗਏ ਤੇ ਫਿਰ ਵੇਚੋਗੇ ਕਿਹਨੂੰ। ਖੈਰ ਐਨੀਵੇ ਅਜੀਬੋ ਗਰੀਬ ਕਿਸਮ ਦੀ ਮਾਈ ਨੇ ਗੱਲ ਕੀਤੀ। ਉਹ ਮਾਈ ਦੀ ਜਿਹੜੀ ਨਾ ਹੁਣ ਉੱਤੇ ਥੱਲੇ ਜਿਹੜਾ ਨਾ ਹਿਸਾਬ ਕਿਤਾਬ ਕਲਾਸ ਹੋ ਰਹੀ ਆ। ਤੇ ਨਾਲੇ ਮਾਈ ਨੇ ਮੁਲਾਕਾਤ ਕੀਤੀ ਆ ਆਪਣੇ ਬਿਲਾਵਲ ਭੁੱਟੋ ਜ਼ਰਦਾਰੀ ਨਾਲ। ਮਾਜ਼ਰਤ ਨਾਲ ਉਹ ਨਹੀਂ ਮੇਰੇ ਲੱਗਿਆ ਸੀ ਉਹ ਅੱਖਾਂ ਜਿਹਾ ਸਰਾਹਨਾ ਕੀਤੀ ਮੁਲਾਕਾਤ। ਹਾਂ ਤੇ ਉਹ ਬਾਬਾ ਜੀ ਕਹਿੰਦੇ ਚਲੋ ਹੋ ਸਕਦਾ ਵੀ ਵਿੱਚ ਹੀ ਕਿਤੇ ਹੋਵੇ। ਬਸ ਮੈਂ ਕਿਹਾ ਹੋ ਤਾਂ ਸਕਦਾ ਲੇਕਿਨ ਮੁਸ਼ਕਿਲ ਆ। ਇਹ ਦੂਜੇ ਖਾਜਾ ਸਰਾਹਨੇ ਉਹਨਾਂ ਨਾਲ ਮਾਈ ਨੇ ਕੀਤੀ ਮੁਲਾਕਾਤ ਤੇ ਉਹਨਾਂ ਨੇ ਆ ਕੇ ਉੱਥੇ ਜਿਹੜੀਆਂ ਨਾ ਦੁਆਵਾਂ ਦਿੱਤੀਆਂ ਮਾਈ ਨੂੰ ਕਿਹਾ ਕਿ ਮਾਈ ਤੇਰੀ ਵਜ੍ਹਾ ਤੋਂ ਜਿਹੜਾ ਨਾ ਕੰਮ ਹੋ ਗਿਆ ਸਾਡਾ। ਬਾਬਾ ਜੀ ਕਹਿੰਦੇ ਇਹਨਾਂ ਦਾ ਕਿਹੜਾ ਕੰਮ ਹੋ ਗਿਆ, ਕਿਸ ਚੱਕਰ 'ਚ ਉੱਥੇ ਮਾਈ ਦੀਆਂ ਤਾਰੀਫਾਂ ਕਰਨ ਦੇ। ਮੈਂ ਬਾਬਾ ਜੀ ਵਿਚਾਰੇ ਅੱਲਾ ਲੋਕ ਨੇ ਹਾਂ ਉਹ 4 ਪੈਸੇ ਲਾਤੇ ਹੋਣੇ ਉਹਨਾਂ ਨੂੰ ਕਹਿਣਾ ਆ ਕਿ ਇੱਥੇ ਮਾਈ ਦੀਆਂ ਤਾਰੀਫਾਂ ਕਰੋ। ਮਾਈ ਖੜੀ ਕਰਤੀ ਵਿੱਚ ਲਿਆ ਕੇ 4 ਉੱਧਰ ਕਰਤੇ। ਉਹ ਕਹਿੰਦੇ ਜੀ ਅਸੀਂ ਬੜਾ ਸਿੱਖਿਆ ਵਾ ਤੁਹਾਡੇ ਕੋਲ ਸਾਰਾ ਕੁਛ। ਆਪਣਾ ਪੰਜਾਬ ਹੁਕੂਮਤ ਨੇ ਸਾਨੂੰ ਕਾਫੀ ਚੀਜ਼ਾਂ ਸਿਖਾ ਕੇ ਅਸੀਂ ਨੌਕਰੀਆਂ ਲੱਗ ਗਏ ਹਾਂ। ਤੇ ਇੱਕ ਦੀ ਤਨਖਾਹ ਕੋਈ 65,000 ਰੁਪਇਆ, ਕਿਸੇ ਦੀ ਕੋਈ ਤਨਖਾਹ, ਬੜੀਆਂ ਤਨਖਾਹਾਂ ਲੱਗ ਗਈਆਂ ਇਹਨਾਂ ਦੀਆਂ। ਉਹ ਕਹਿੰਦੇ ਜੀ ਹੁਣ ਅਸੀਂ ਬੜੇ ਆਰਾਮ ਦੇ ਵਿੱਚ। ਚਲੋ ਇਹ ਤਾਂ ਅੱਛੀ ਗੱਲ ਹੈ ਬਈ। ਹਾਂ ਜੇ ਇੱਦਾਂ ਕੋਈ ਗੱਲ ਹੈ ਤੇ ਬਾਬਾ ਜੀ ਕਹਿੰਦੇ ਇੱਦਾਂ ਦੀ ਗੱਲ ਹੋਏ ਤੇ ਅੱਛੀ ਗੱਲ ਹੈ ਲੇਕਿਨ ਹੋ ਨਹੀਂ ਸਕਦਾ ਕਿਉਂਕਿ ਮਾਈ ਜਿਹੜੀ ਹੈ ਨਾ ਉਹ 2 ਨੰਬਰ ਪ੍ਰੋਗਰਾਮ ਹੈ ਸਾਰਾ। ਉਹ A to Z ਸਾਰਾ 2 ਨੰਬਰ ਆ। ਬਾਬਾ ਜੀ ਕਹਿੰਦਾ ਮੈਨੂੰ ਬੜਾ ਸ਼ੱਕ ਹੈ ਇਹਨਾਂ ਨਾਲ ਬਾਹਰ ਮੌਕੇ ਹੋਣੇ ਨੇ ਕਿ ਵੀ ਇੰਨੇ ਪੈਸੇ ਦਿਆਂਗੇ ਅੰਦਰ ਜਾ ਕੇ ਤੁਸੀਂ ਇਹ ਕਹਿਣਾ। ਤੇ ਹੋਰ ਜਾ ਕੇ ਉੱਦਾਂ ਦੀ ਗੱਲ ਕੀਤੀ। ਖੈਰ ਬਾਬਾ ਜੀ ਕਹਿੰਦੇ ਕਿ ਯਾਰ ਇੱਥੇ ਮੇਰਾ ਮਤਲਬ ਹੈ ਕਿ ਡੱਡੂ ਨਹੀਂ ਨਜ਼ਰ ਆਇਆ। ਮੈਂ ਕਹਿੰਦੀ ਬਾਬਾ ਜੀ ਡੱਡੂ ਇੱਥੇ ਕੋਈ ਨਹੀਂ ਨਜ਼ਰ ਆਇਆ। ਹੋ ਸਕਦਾ ਹੋਵੇ ਮੇਰੀ ਨਜ਼ਰ ਨਹੀਂ ਪਈ। ਹਾਂ ਬਾਬਾ ਜੀ ਕਹਿੰਦੇ ਨਹੀਂ ਯਾਰ ਉਹ ਮੇਰਾ ਮਤਲਬ ਹੈ ਕਿ ਇੰਨੀਆਂ ਬਣੀਆਂ ਸਜੀਆਂ। ਮੈਂ ਕਿਹਾ ਬਣੇ ਸਜੇ ਖਾਜਾ ਸਰਾ ਖੜੇ ਆ ਉਹਨਾਂ 'ਚ ਹੁਣ ਡੱਡੂ ਖੜਾ ਚੰਗਾ ਲੱਗਦਾ। ਬਾਬਾ ਜੀ ਕਹਿੰਦੇ ਮਾਈ ਤਾਂ ਖੜੀ। ਮੈਂ ਕਿਹਾ ਮਾਈ ਤਾਂ ਫਿਰ ਬਜ਼ਰੇ ਵਾਲਾ ਨਾ ਡੱਡੂ। ਖੈਰ ਉਹਦੇ ਵਿੱਚ ਨਜ਼ਰ ਨਹੀਂ ਆਇਆ ਮੈਨੂੰ। ਤੇ ਆਖਰ ਦੇ ਵਿੱਚ ਜਾਂਦੇ ਹੋਏ ਆ ਇੱਕ ਹੋਰ ਖਬਰ ਤੁਸੀਂ ਦੇਖ ਲਓ ਯਾਰ ਮੈਨੂੰ ਬੜੀ ਅਜੀਬ ਜਿਹੀ ਲੱਗੀ ਆ। ਆਪਣਾ ਯੂਸਫ ਰਜ਼ਾ ਗਿਲਾਨੀ ਜਿਹੜਾ ਉਹਦੀ ਕੋਈ ਵੀਡੀਓ ਸਰਕੂਲੇਟ ਕਰ ਰਹੀ ਆ। ਉਹ ਉੱਥੇ ਜਨਾਬ ਖੜਾ ਤੇ ਉਹ ਖੜਾ ਤਕਰੀਰ ਕਰ ਰਿਹਾ ਹੈ। ਅਚਾਨਕ ਉਹਦੀ ਸ਼ਲਵਾਰ ਉੱਤਰ ਕੇ ਡਿੱਗ ਗਈ। ਮੇਰਾ ਮਤਲਬ ਹਾਂ ਡਿੱਗ ਗਈ ਲਿਟਰਲੀ। ਉਹਨੇ ਫਿਰ ਚੁੱਕੀ। ਇੱਕ ਬੰਦਾ ਪਿੱਛੋਂ ਵੀ ਆਇਆ ਫੌਰਨ ਦੌੜਦਾ ਹੋਇਆ ਚੁੱਕਣ ਵਾਸਤੇ ਲੇਕਿਨ ਉਸ ਤੋਂ ਪਹਿਲਾਂ ਹੀ ਉਹਨੇ ਚੁੱਕ ਕੇ ਦੁਬਾਰਾ ਉਹਨੇ ਕੱਸ ਲਈ। ਇਹ ਹੁਣ ਕੀ ਸਿਸਟਮ ਹੋਇਆ ਇਹ ਨਹੀਂ ਸਮਝ ਆਈ ਕਿ ਬਈ ਯੂਸਫ ਰਜ਼ਾ ਗਿਲਾਨੀ ਦੀ ਸ਼ਲਵਾਰ ਵਿੱਚ ਉੱਤੇ ਸਟੇਜ 'ਤੇ ਡਿੱਗ ਪਈ ਥੱਲੇ ਉਤਰ ਗਈ। ਆ ਕੀ ਹਿਸਾਬ ਹੈ। ਵੈਸੇ ਤਾਂ ਬੇਸ਼ਰਮ ਆਦਮੀ। ਉਹ ਫਿਰ ਮੈਨੂੰ ਬਾਬਾ ਜੀ ਨੇ ਦੱਸਿਆ। ਬਾਬਾ ਜੀ ਕਹਿੰਦੇ ਪੁੱਤਰ ਇਹਨਾਂ ਦੀ ਜਿਹੜੀਆਂ ਸ਼ਲਵਾਰਾਂ ਨੇ ਨਾ ਸਾਰਿਆਂ ਦੀ ਉਹ ਆਟੋਮੈਟਿਕ ਆ। ਮੈਂ ਕੀ ਯਾਰ ਗੱਡੀਆਂ ਤਾਂ ਮੈਂ ਸੁਣੀਆਂ ਆਟੋਮੈਟਿਕ ਹੁੰਦੀਆਂ, ਮਸ਼ੀਨਾਂ ਆਟੋਮੈਟਿਕ ਹੁੰਦੀਆਂ। ਆ ਸ਼ਲਵਾਰ ਕਿਹੜੀ ਆਟੋਮੈਟਿਕ? ਬਾਬਾ ਜੀ ਕਹਿੰਦੇ ਇਹਨਾਂ ਦੀਆਂ ਸ਼ਲਵਾਰਾਂ ਸਾਰੀਆਂ ਦੀਆਂ ਆਟੋਮੈਟਿਕ ਹੈ। ਇਹਨਾਂ 'ਚ ਜਿਹੜਾ ਨਾ ਸਿਸਟਮ ਲੱਗਾ ਕਿ ਜਦੋਂ ਹੀ ਆਵਾਜ਼ ਆਉਂਦੀ ਹੈ ਨਾ ਕਿ ਉਹ ਜਰਨੈਲ ਸਾਹਿਬ ਆ ਗਏ ਸ਼ਲਵਾਰ ਡਿੱਗ ਪੈਂਦੀ ਹੈ। ਹਾਂ ਬਾਬਾ ਜੀ ਕਹਿੰਦੇ ਉੱਤੇ ਵੀ ਕਿਸੇ ਨੇ ਆਵਾਜ਼ ਲਾਈ ਹੈ ਕਿ ਜਨਰਲ ਸਾਹਿਬ ਆ ਗਏ। ਅਸੀਂ ਗਿਲਾਨੀ ਦੀ ਜਿਹੜੀ ਸ਼ਲਵਾਰ ਡਿੱਗ ਗਈ ਯੂਸਫ ਰਜ਼ਾ ਗਿਲਾਨੀ ਦੀ ਔਰ ਤਕਰੀਬਨ ਕੋਟਾ ਵੀ ਹੋ ਗਿਆ ਸੀ ਜਨਰਲ ਸਾਹਿਬ ਆ ਗਏ। ਉਹ ਫਿਰ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਕਿ ਨਹੀਂ ਉਹ ਜਨਰਲ ਸਾਹਿਬ ਨਹੀਂ ਆਏ ਹਜੇ ਆਏ ਨਹੀਂ ਕਿਸੇ ਹੋਰ ਨੇ ਮਜ਼ਾਕ ਕੀਤਾ। ਉਹ ਫਿਰ ਉਹਨੂੰ ਚੁੱਕ ਕੇ ਤੇ ਵਾਪਸ ਇੱਦਾਂ ਦੀ ਸਿਸਟਮ ਹੈ। ਮੈਨੂੰ ਤਾਂ ਇੱਦਾਂ ਹੀ ਲੱਗਦਾ ਬਸ ਤੁਹਾਨੂੰ ਪਤਾ ਨਹੀਂ ਕੀ ਲੱਗਦਾ।